ਜੀ ਡਾਕਟਰ ਸਾਹਿਬ, ਅੱਜ ਆਪਾਂ ਗੱਲਾਂ ਕਰਨੀਆਂ ਨੇ। जी जी। ਇੱਕ ਕਹਿੰਦੇ ਕਮਿਊਨਿਟੀ ਹੁੰਦੀ ਆ ਬਣਾਈ हाँ जी। ਯੂਟਿਊਬਰਾਂ ਨੇ, अच्छा ਤੇ ਉਹ ਮੈਨੂੰ ਤੇ ਕਿਸੇ ਨੇ ਆਖਿਆ ਵੀ ਕਮਿਊਨਿਟੀ ਹੋਵੇ ਨਾ ਤੇਰੇ ਕੋਲ ਤੇ ਤੇਰਾ ਚੈਨਲ ਬਹੁਤ ਅੱਗੇ ਨਸੇਗਾ। ਤੇ ਉਹ ਮੈਂ ਸ਼ਹਿਰੋਂ ਲੈਣ ਚਲਾ ਗਿਆ ਕਮਿਊਨਿਟੀ। ਉਹ अच्छा ਕਹਿੰਦੇ ਨਹੀਂ ਭਾਈ, ਕਮਿਊਨਿਟੀ ਹੁੰਦੀ ਜਿਹੜੇ ਰਲ ਕੇ ਤੁਸੀਂ ਸੱਜਣ ਬਣਾਉਂਦੇ। ਕੀ ਹੁੰਦਾ ਕਮਿਊਨਿਟੀ? ਬਾਜੀ ਜਿਸ ਤਰ੍ਹਾਂ ਤੁਸੀਂ ਜੱਜ ਕੀਤਾ ਨਾ ਇਸ ਗੱਲ ਨੂੰ, ਵੈਸੇ ਮੈਂ ਵੀ ਦੋਸਤਾਂ ਤੋਂ ਇਹ ਕੁਛ ਹੀ ਪੁੱਛਦਾ ਫਿਰਦਾ ਹਾਂ ਤੇ ਕੁਛ ਮੈਂ ਕਿਹਾ ਤੁਹਾਡੀ ਰਾਏ ਲੈ ਲੈਨੇ ਆ। ਮੇਰਾ ਵੀ ਖਿਆਲ ਇਹ ਹੀ ਹੈ ਕਿ ਚਾਰ ਦੋਸਤ ਜੇ ਇੱਕ ਮਿਲ ਕੇ ਕੰਮ ਕਰਨ ਤੇ ਉਹਨੂੰ ਇੱਕ ਕਮਿਊਨਿਟੀ ਕਵਾਂਗੇ। ਬਿਲਕੁਲ ਬਿਲकुल। ਜਿੰਨੇ ਵੀ ਛੋਟੇ ਯੂਟਿਊਬਰ ਨੇ ਇੱਕ ਦੂਜੇ ਦੇ ਨਾਲ ਇਹ ਤਾਵਨ ਕਰਨ ਨਾ, ਜੈਲਸਪਨ ਨਾ ਹੋਵੇ। ਸਰ ਇਸ ਗੱਲ ਤੇ ਗੌਰ ਰਲ ਮਿਲ ਕੇ ਜਿਹੜੇ ਬਣਾਉਣ ਨਾ ਇੱਕ ਦੂਜੇ ਨਾਲ ਵੀਡੀਓ। ਹਾਂਜੀ ਹਾਂਜੀ ਠੀਕ ਆ, ਇੱਕ ਦੂਜੇ ਦੇ ਚੈਨਲ ਦਾ ਨਾਂ ਲੈ ਕੇ ਤੇ ਮੈਂ ਕਹਿੰਦਾ ਚੈਨਲ ਅੱਗੇ ਬੜਾ ਹੀ ਨੱਸੇ ਤੇ ਕਿਸੇ ਦੇ ਮੁਤਾਜ ਹੀ ਨਾ ਹੋਵੋ। ਬਿਲਕੁਲ ਗੱਲ ਤੁਹਾਡੀ ਇਹ 100% ਹੈ ਚੋਈ ਸਾਹਿਬ। ਬਲਕਿ ਚੈਨਲ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਨਾਲ ਸਾਨੂੰ ਰਲ ਮਿਲ ਕੇ ਕੰਮ ਕਰਨੇ ਚਾਹੀਦੇ ਨੇ। ਇੱਕ ਡਾਕਟਰ ਸਾਹਿਬ ਤੁਸੀਂ ਹੋਰ ਨਹੀਂ ਦੇਖਿਆ, ਹਾਂਜੀ ਤੁਹਾਡੇ ਵੀ ਮੁਸ਼ਾਹਦੇ ਚ ਆਇਆ ਹੋਵੇਗਾ ਕਿ ਜਿਨ੍ਹਾਂ ਦੇ ਕੋਲੋਂ ਜਿਹੜੇ ਕਹਿੰਦੇ ਨੇ ਸਾਡੇ ਕੋਲੋਂ ਸਬਸਕ੍ਰਾਈਬਰ ਲੈ ਲਓ ਪੈਸਿਆਂ ਨਾਲ, ਹਾਂਜੀ ਤੇ ਵਾਚ ਟਾਈਮ ਲੈ ਲਓ, ਉਹਨਾਂ ਦੇ ਆਪਣੇ ਚੈਨਲ ਮੋਨੀਟਾਈਜ਼ ਨਹੀਂ ਹੋਏ ਹੁੰਦੇ। ਇਹ ਕੀ ਵਜ੍ਹਾ? ਮੋਨੀਟਾਈਜ਼ ਵੀ ਨਹੀਂ ਹੋਏ ਹੁੰਦੇ ਤੇ ਸਾਡੇ ਨਾਲ ਵੀ ਵਿਊ ਉਹਨਾਂ ਦੇ ਘੱਟ ਹੁੰਦੇ ਨੇ ਤੇ ਉਹ ਸਾਨੂੰ ਮਸ਼ਵਰੇ ਦੇਣ ਦੇ ਹੁੰਦੇ ਨੇ। ਇੱਕ ਗੱਲ ਆ ਵੀ ਪੈਸੇ ਭੇਜ ਛੱਡੇ ਉਹਨਾਂ ਨੂੰ, ਮੁੜ ਕੇ ਤੂੰ ਕੌਣ ਤੇ ਮੈਂ ਕੌਣ, ਮਗਰ ਕੌਣ ਜਾਵੇ ਜੀ। 10,000 ਲਾ ਕੇ 20,000 ਦਾ ਉਹਦੇ ਖਰਚਾ ਹੁੰਦਾ। ਛੋਟਾ ਯੂਟਿਊਬਰ ਜਾਨੀ ਉਹਨਾਂ ਦੇ ਹੱਥੀਂ ਚੜ ਜਾਂਦਾ। ਹਾਂਜੀ ਕੋਈ ਨਾ ਕੋਈ ਦੇਖੋ ਨਾ, ਕੁਛ ਲੋਕ ਅਸਲ ਵਿੱਚ ਚੋਈ ਸਾਹਿਬ ਕੁਛ ਲੋਕ ਚਾਹ ਰਹੇ ਹੁੰਦੇ ਆ ਕਿ ਮਿਹਨਤ ਤੋਂ ਬਗੈਰ ਹੀ ਨਾ ਅਸੀਂ ਬਹੁਤ ਜ਼ਿਆਦਾ ਅਪ ਲੈਵਲ ਤੇ ਆ ਜਾਈਏ। ਮੇਰੀ ਜਿਹੜੀ ਹੈ ਨਾ ਡਾਕਟਰ ਸਾਹਿਬ ਸਰਚ ਦੇ ਮੁਤਾਬਕ, ਹਾਂਜੀ ਜਿਹੜੀ ਲਾਂਗ ਵੀਡੀਓ ਨਾ ਇਹ ਤੁਹਾਡੀ ਜ਼ਾਤੀ ਹੋਣੀ ਜ਼ਰੂਰੀ ਹੈ। ਬਿਲਕੁਲ ਕਿਸੇ ਦੀ ਲਈ ਹੋਈ ਨਹੀਂ। ਆਪਣਾ ਇੱਕ ਸੱਜਣ ਕਮਿਊਨਿਟੀ ਦੇ ਵਿੱਚ ਸੀਗਾ ਰੱਬ ਨਵਾਜ਼। ਹਾਂਜੀ ਹਾਂਜੀ ਠੀਕ ਆ, ਹਾਂਜੀ RBO 07 ਵਾਲਾ। ਜੀ ਜੀ। ਉਹਦੇ ਵਿਚਾਰੇ ਦੇ ਬੜੀ ਦੇਰ ਦੇ ਸਬਸਕ੍ਰਾਈਬਰ ਪੂਰੇ ਹੋਏ ਨੇ। ਹਾਂਜੀ ਹਾਂਜੀ। ਤੇ ਉਹਦੀਆਂ ਵੀਡੀਓ ਆਪਣੀਆਂ ਨਹੀਂ ਸੀ ਉਹ ਬਾਹਰੋਂ ਚੁੱਕ ਕੇ ਲਾਉਂਦਾ। ਸ਼ਾਰਟ ਜਿੱਥੋਂ ਮਰਜ਼ੀ ਲਾ ਲਓ ਚੁੱਕ ਕੇ। ਸਹੀ ਹੈ, ਸ਼ਾਰਟ ਦਾ ਮਸਲਾ ਨਹੀਂ, ਕਿਉਂਕਿ ਨੋ ਇਸ਼ੂ। ਜਿਹੜੀ ਲਾਂਗ ਆ ਨਾ, ਲਾਂਗ ਤੁਹਾਡੀ ਵਿੱਚ ਸ਼ਾਮਲ ਵਿੱਚ ਹੋਣਾ ਜ਼ਰੂਰੀ। ਵੀਡੀਓ ਜਿੱਥੇ ਦੀ ਮਰਜ਼ੀ ਹੋਵੇ ਤੁਸੀਂ ਵਿੱਚ ਸ਼ਾਮਲ ਹੋਵੋ। ਅੱਛਾ, ਉਹ ਇਸ ਗੱਲ ਤੋਂ ਘਬਰਾਉਂਦਾ ਕਿਉਂ ਹੈ? ਉਹ ਇਸ ਗੱਲ ਤੋਂ ਪਤਾ ਨਹੀਂ ਅੱਗੇ ਹੋਣਾ ਨਹੀਂ ਚਾਹੁੰਦਾ ਕੈਮਰੇ ਦੇ, ਰਾਤੋਂ ਰਾਤ ਵਾਇਰਲ ਵੀ ਹੋਣਾ ਚਾਹੁੰਦਾ। ਤੇ ਉਹ ਜਿੱਦਾਂ ਹੁੰਦਾ ਨਹੀਂ ਗੁੰਮਨਾਮ ਸਿਪਾਹੀ। ਹਾਂਜੀ, ਉਹ ਰੱਬ ਨਵਾਜ਼ ਭਾਈ ਜਿਹੜਾ ਨਾ, ਉਹ YouTube ਦਾ ਗੁੰਮਨਾਮ ਸਿਪਾਹੀ ਹੈ। ਬਹੁਤ ਸਾਰੇ ਬੰਦੇ ਆਪਣੀ ਫੀਲਡ ਦੇ ਵਿੱਚ ਵੀ ਤੁਸੀਂ ਦੇਖੇ ਹੋਣੇ ਆ ਕਿ ਉਹ ਬੈਕ ਤੇ ਰਹਿ ਕੇ ਹੀਰੋ ਬਣਨਾ ਚਾਹ ਰਹੇ ਨੇ। ਤੇ ਬਾਕੀ ਡਾਕਟਰ ਸਾਹਿਬ ਜਿਹੜਾ ਰੋਜ਼ਾ ਆ, ਇਹ ਰੋਜ਼ਾ ਇਸ ਚੀਜ਼ ਦਾ ਤਾਂ ਨਹੀਂ ਹੈਗਾ ਵੀ ਰੋਜ਼ਾ ਰੱਖ ਕੇ ਆਰਾਮ ਨਾਲ ਲੰਮੇ ਪੈ ਗਏ। ਪਿੱਛੇ ਕਣਕਾਂ ਨਜ਼ਰ ਆ ਰਹੀਆਂ ਸੱਜਣੋਂ ਦੇ ਮਿੱਤਰੋ, ਇਹ ਬੰਦਿਆਂ ਨੇ ਵੱਢਣੀਆਂ ਨੇ ਤੇ ਰੋਜ਼ੇ ਵੀ ਰੱਖਣੇ ਨੇ। ਜਿਹਨੇ ਰੋਜ਼ਾ ਰੱਖਣਾ ਉਹਨੇ ਰੋਜ਼ਾ ਕੋਈ ਨਹੀਂ ਛੱਡਣਾ, ਉਹਨਾਂ ਨੇ ਵੱਢਣੀਆਂ ਨੇ। ਤੇ ਮਾਸ਼ਾਅੱਲਾ ਖੈਰੀ ਸਲਾਮਤੀ ਨਾਲ ਕਣਕਾਂ ਅਜਰ ਦਿੰਦਾ। ਮਾਸ਼ਾਅੱਲਾ ਕਣਕਾਂ ਵੀ ਖੈਰੀ ਸਲਾਮਤੀ ਘਰ ਆਉਣ। ਬਿਲਕੁਲ, ਅੱਲਾਹ ਪਾਕ ਸਾਰਿਆਂ ਤੇ ਬਹੁਤ ਜ਼ਿਆਦਾ ਰੋਜ਼ੀ ਨਾਲ ਕਰਮ ਤੇ ਰਹਿਮਤ ਕਰੇ ਜੀ, ਬਹੁਤ ਜ਼ਿਆਦਾ ਰੋਜ਼ੀ ਇਨਾਇਤ ਕਰੇ। ਕਿਉਂਕਿ ਪਿਛਲਾ ਸੀਜ਼ਨ ਕਪਾਹ ਦਾ ਸੀ, ਉਹ ਲੋਕਾਂ ਦਾ ਕਾਫੀ ਵੀਕ ਗਿਆ, ਕਮਜ਼ੋਰ ਗਿਆ। ਤੇ ਐਤਕੀ ਅੱਲਾਹ ਪਾਕ ਨੇ ਖੈਰ ਕਣਕ ਦੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਰਹਿਮਤ ਕੀਤੀ ਹੈ। ਤੇ ਅੱਲਾਹ ਪਾਕ ਤੋਂ ਇਹ ਕੁਛ ਰਹਿਮਤ ਹੀ ਮੰਗਣੀ ਚਾਹੀਦੀ ਹੈ ਜੀ। ਉਤੋਂ ਅੱਲਾਹ ਪਾਕ ਨੇ ਰਮਜ਼ਾਨ ਮੁਬਾਰਕ ਦਾ ਮਹੀਨਾ ਤੇ ਰਹਿਮਤਾਂ ਦਾ ਮਹੀਨਾ, ਤੇ ਇਹੀ ਅੱਲਾਹ ਪਾਕ ਦੀ ਗਾੜੀ ਦੁਆ ਹੈ ਕਿ ਅੱਲਾਹ ਪਾਕ ਸਾਰਿਆਂ ਤੇ ਰਹਿਮਤ ਕਰੇ ਔਰ ਵਸੀ ਔਰ ਰਿਜ਼ਕ ਇਨਾਇਤ ਫਰਮਾਏ। ਤੇ ਤੁਸੀਂ ਵੀ ਸਰ ਕੁਝ ਕਹਿਣਾ ਚਾਹੋ? ਇਹਦੇ ਬਾਰੇ ਚ ਕਹਿਣਾ ਕੀ, ਅੱਲਾਹ ਪਾਕ ਸਭ ਨੂੰ ਆਪਣੇ ਹਿਫਜ਼ੋ-ਅਮਾਨ ਚ ਰੱਖੇ। ਸਭ ਤੋਂ ਵੱਡੀ ਗੱਲ ਤਾਂ ਸਾਡੇ ਮੁਲਕ ਨੂੰ ਅਮਨ ਦਾ ਗਹਿਵਾਰਾ ਬਣਾਵੇ। ਇਹ ਕਣਕ ਆਉਣੀ ਆ ਤੇ ਆਟੇ ਦੀਆਂ ਲਾਈਨਾਂ ਖਤਮ ਹੋਣੀਆਂ। ਹਾਂਜੀ, ਸਾਡਾ ਜ਼ਰੀ ਮੁਲਕ ਹੋਣ ਦੇ ਨਾਤੇ ਬੜਾ ਹੀ ਦੁੱਖ ਹੁੰਦਾ ਜਦੋਂ ਆਟੇ ਦੀ ਲਾਈਨਾਂ ਚ ਲੋਕ ਲੱਗੇ ਆ ਨਾ। ਸਹੀ ਹੈ। ਤੇ ਇਹ ਹੁਕੂਮਤ ਨੇ ਸਰ 25 ਮਣ ਜਿਹੜਾ ਇਹ ਚਲਾਇਆ ਹੈ ਉੱਤੇ ਵੀ ਦੁਬਾਰਾ ਜ਼ਰਾ ਰੋਸ਼ਨੀ ਪਾਇਓ। ਪਹਿਲੇ ਵੀ ਆਪਾਂ ਇੱਕ ਵਾਰੀ 25 ਮਣ ਵਾਲਾ ਜਿਹੜਾ ਕਾਨੂੰਨ ਤੇ ਪਾਸ ਕਰ ਦਿੱਤਾ ਹਾਂਜੀ ਹਕੂਮਤ ਨੇ ਕਿ 25 ਮਣ ਜ਼ਿਮੀਦਾਰ ਕਣਕ ਰੱਖ ਸਕਦਾ, ਉਹ ਕਾਮਯਾਬ ਨਹੀਂ ਹੋਣਾ। ਜ਼ਿਮੀਦਾਰ ਦੇ ਖਰਚੇ ਬੜੇ ਹੁੰਦੇ ਨੇ, ਬਹੁਤ ਜ਼ਿਆਦਾ ਨੇ ਜੀ। ਇਹਨੇ ਤੇ 10 ਜੀ ਕਰਦੇ ਹੋਣ ਤਾਂ 25 ਮਣ ਫਸਲ ਆਪਣੀ ਆ, ਕਿਵੇਂ ਬਦਮਾਸ਼ੀ ਨਾ ਤੇ ਨਹੀਂ ਨਾ। ਜ਼ਿਮੀਦਾਰ ਨੂੰ ਵੀ ਪੈਸੇ ਚਾਹੀਦੇ ਆ, ਉਹਦੇ ਸਿਰ ਪੈਸੇ ਚੜੇ ਹੁੰਦੇ ਨੇ। ਉਹ ਵੀ ਚਾਹੁੰਦਾ ਕਿ ਇਹਨੂੰ ਵੇਚ ਕੇ ਉਹਨੇ ਵੀ ਤੇ ਆਖਰ ਗੌਰਮੈਂਟ ਨੂੰ ਕਣਕ ਦੇਣੀ ਹੁੰਦੀ। ਗੌਰਮੈਂਟ ਕੋਲ ਵਾਫਰ ਗੰਦਮ ਹੋ ਜਾਂਦੀ ਆ, ਖਰੀਦਣ ਵਾਲਾ ਕੋਈ ਨਹੀਂ ਹੁੰਦਾ। ਅਸਲ 'ਚ ਗੱਲ ਡਾਕਟਰ ਸਾਹਿਬ ਇਹ ਜਿਹੜੀ ਕਣਕ ਹੁਣ ਹੋਣੀ ਆ ਨਾ, ਇਹ ਬਹਾਵਲਪੁਰ ਵਾਲੀ ਸਾਈਡ ਤੇ ਰੋਈ ਦੇ ਵਿੱਚ ਜਿਹੜੀ ਕਣਕ ਆ ਉਹ ਸਾਰੀ ਬਾਹਰ ਚਲੀ ਜਾਂਦੀ। ਉੱਥੋਂ ਡਾਇਰੈਕਟ ਟਰਾਲੇ ਲੱਦਣ ਡਏ ਨੇ ਡਾਕਟਰ, ਨਾ ਤੇ ਕੋਈ ਮਿਲ 'ਚ ਜਾ ਰਹੀ ਨਾ ਗੱਲਾ ਮੰਡੀ। ਉਹ ਟਰਾਲੇ ਕਿੱਥੇ ਜਾ ਰਹੇ, ਉਹਨਾਂ ਨੂੰ ਕੋਈ ਫੜਨ ਵਾਲਾ ਤੇ ਹੋਵੇ ਨਾ। ਕੋਈ ਫੜਨ ਵਾਲਾ ਨਹੀਂ ਜੀ। ਇੱਥੋਂ ਹੀ ਹਾਲਾਂਕਿ ਫੜ ਗਿਆ ਇੱਥੋਂ ਹੀ ਸ਼ੁਰੂ ਹੋ ਜਾਂਦਾ, ਲੇਕਿਨ ਦੇਖ ਲਓ ਇੰਨਾ ਮੁਲਕ ਕ੍ਰਾਸ ਕਰਕੇ ਉਹ ਬਾਹਰ ਨਿਕਲ ਜਾਂਦੇ। ਡਾਕਟਰ ਸਾਹਿਬ ਮੇਰੀ ਤਾਂ ਇਲਤਜਾ ਆ ਤੁਹਾਡੇ ਚੈਨਲ ਦੇ ਥਰੂ ਜੀ ਸ਼ਹਬਾਜ਼ ਸ਼ਰੀਫ ਸਾਹਿਬ ਨੂੰ। ਸ਼ਹਬਾਜ਼ ਸ਼ਰੀਫ ਜਿਹੜਾ ਨਾ ਬੜਾ ਮੰਜਿਆ ਹੋਇਆ ਵਜ਼ੀਰ ਆਜ਼ਮ ਆ, ਸਿਆਸਤਦਾਨ ਆ ਜੀ। ਇਹ ਵਜ਼ੀਰ ਆਲਾ ਰਿਹਾ ਤੇ ਬੜੇ ਕੰਮ ਕੀਤੇ ਨੇ ਇਹਨੇ।
ਤੇ ਇਹਨੂੰ ਚਾਹੀਦਾ ਕਿ ਜਿਹੜੀ ਕਣਕ ਰੋਈ ਵਾਲੀ ਚੋਲਿਸਤਾਨ ਦੀ ਕਣਕ ਕਾਬੂ ਕਰ ਲੈ ਨਾ, ਬਾਹਰ ਨਾ ਨਿਕਲਣ ਦੇਵੇ, ਮੁਲਕ ਜਿਹੜਾ ਨਾ ਉਹ ਕਿੱਲਤ ਤੋਂ ਬਚ ਜਾਏਗਾ। ਕਿੱਲਤ ਤੋਂ ਇਹ ਫੜੀ ਤਾਂ ਹੀ ਜਾਣੀ ਆ, ਥੱਲੇ ਵਾਲੀ ਇੰਤਜ਼ਾਮੀਆਂ ਨੂੰ ਕਾਬੂ ਕਰੇ, ਉਹਨਾਂ ਨੂੰ ਡੰਡਾ ਦਿਖਾਵੇ, ਏਦਾਂ ਡੰਡਾ ਦਿਖਾਵੇ ਜਿੱਦਾਂ ਵਜ਼ੀਰੇ ਵਾਲਾ ਸੀ ਸੀ ਤੇ ਖੌਫ ਹੁੰਦਾ ਸੀ ਵੀ ਆਉਣਾ ਤੇ ਮੁਅੱਤਲ ਕਰ ਜਾਣਾ। ਇੱਕੋ ਵਾਰੀ ਐ ਘੁੱਗੀ ਘਮਾਉਂਦਾ ਸੀ 25-30 ਬੰਦੇ ਫਾਰਗ। ਬਿਲਕੁਲ ਬਿਲਕੁਲ ਐਸੇ ਕਾਨੂੰਨ ਦੀ ਜ਼ਰੂਰਤ ਹੈ ਜੀ। ਬਿਲਕੁਲ ਜਦੋਂ ਤੇ ਮੈਂ ਕਹਿੰਦਾ ਮਕਾਮੀ ਕਣਕ ਆਉਣੀ ਆ ਨਾ, ਨੇੜੇ ਦੇ ਜਿਹੜੇ ਸੈਂਟਰ ਆ ਨਾ, ਉਹਨਾਂ ਨੇ ਕਹਿਣਾ ਸਾਡੇ ਕੋਲ ਜਗ੍ਹਾ ਕੋਈ ਨਹੀਂ ਰੱਖਣ, ਜਗ੍ਹਾ ਕੋਈ ਨਹੀਂ ਰੱਖਣ, ਅਗਰ ਕੰਟਰੋਲ ਹੋ ਜਾਏ ਤਾਂ। ਬਾਕੀ ਸੱਜਣੋ ਤੇ ਮਿੱਤਰੋ, ਤੁਸੀਂ ਦੇਖਦੇ ਪਏ ਹੋ ਡਾਕਟਰ ਇਫਤਖਾਰ ਹੁਸੈਨ ਅਫੀਸ਼ੀਅਲ, ਤੇ ਇਹਨੂੰ ਲਾਈਕ ਵੀ ਕਰੋ ਤੇ ਸਬਸਕ੍ਰਾਈਬ ਵੀ ਕਰੋ। ਤੇ ਇਨਸ਼ਾਅੱਲਾ ਨੈਕਸਟ ਵੀਡੀਓ ਵਿੱਚ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤਾਈਂ ਅੱਲਾ ਹਾਫਿਜ਼।